The Khalistan stick, Khalistan ਦਾ ਡੰਡਾ. The Sikhs are a proverbial bone stuck in the RSS gullet. ਟਰੂਡੋ ਦੇ ਬਿਆਨ ਨਾਲ ਸਿੱਖ ਇਤਿਹਾਸ ਨੇ ਇੱਕ ਨਵੀਂ ਪੁਲਾਂਘ ਪੁੱਟੀ, ਇੱਕ ਨਵੀਂ ਅੰਗੜਾਈ ਲਈ। ਇੱਕ ਪੁਲਾਂਘ ਵੀ ਹੈ ਤੇ ਇੱਕ ਨਵੀਂ ਅੰਗੜਾਈ ਵੀ ਹੈ। ਅੱਛਾ, ਪਰ ਬਿਆਨ ਦੇ ਹਾਣ ਦੀ ਨਹੀਂ ਹੈ। ਅਜੇ ਸਾਡੀ ਲੀਡਰਸ਼ਿਪ ਗੋਲ-ਮੋਲ ਗੱਲਾਂ ਕਰ ਰਹੀ ਹੈ। ਨਿੱਜਰ ਦੀ ਸ਼ਹਾਦਤ ਪਿੱਛੋਂ ਖਾਲਿਸਤਾਨੀ ਤੇ ਸਿੱਖ ਹੁਣ ਇੱਕ ਸਮਝੇ ਜਾਣ ਲੱਗੇ। ਸਿੱਖ ਬੁੱਧੀਜੀਵੀ ਨਹੀਂ ਸਮਝਦੇ ਕਿ ਜਾਨ ਦੇ ਵੈਰੀ ਅੱਜ ਕੱਲ੍ਹ ਦੋਸਤਾਂ ਵਾਂਗ ਮਿਲ ਰਹੇ ਨੇ। ਵੀ ਇੱਕਦਮ ਉਹਨਾਂ ਨੂੰ ਲੱਗਣ ਲੱਗ ਗਿਆ ਕਿ ਵੀ ਇਹ ਤਾਂ ਬਹੁਤ ਵੱਡੇ ਨੇ, ਇਹਨਾਂ ਦਾ ਫੈਕਟਰ ਸਿਆਸੀ, ਇਹਨਾਂ ਦਾ ਕੱਦ ਇੰਟਰਨੈਸ਼ਨਲੀ ਸਿੱਖਾਂ ਦਾ ਹੋਇਆ। ਕਿਉਂ ਅਮਰੀਕੀ ਫੁੱਟਬਾਲ ਟੀਮ ਦੇ ਖਿਡਾਰੀਆਂ ਉੱਤੇ ਲਿਸ਼ਕ ਰਹੀਆਂ ਨੇ ਸਾਡੇ ਜਰਨੈਲ ਹਰੀ ਸਿੰਘ ਨਲੂਏ ਦੀਆਂ ਤਸਵੀਰਾਂ? ਕਿਉਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਕਿਹਾ ਜਾ ਰਿਹਾ ਦੁਨੀਆ ਦਾ ਸਭ ਤੋਂ ਵਧੀਆ ਰਾਜ? ਮੈਨੂੰ ਤਾਂ ਇਹ ਖੇਡ ਲੱਗ ਰਹੀ ਹੈ ਕਿ ਕਲਾ ਵਰਤ ਰਹੀ ਹੈ। ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਖਾਲਿਸਤਾਨ ਦਾ ਜਿਹੜਾ ਡੰਡਾ ਹੁਣ ਹਿੰਦੂ ਤਵੀਆਂ ਦੇ ਗਲੇ ਵਿੱਚ ਹੋਰ ਡੂੰਘਾ ਉਤਰਿਆ। ਤਾਜ਼ਾ ਘਟਨਾਕ੍ਰਮ ਨਾਲ ਹਿੰਦੂ ਤਵੀ ਪੂਰੀ ਤਰ੍ਹਾਂ ਬੌਂਦਲ ਗਏ ਹਨ, ਜਦੋਂ ਕਿ ਦੁਨੀਆ ਭਰ ਵਿੱਚ ਬੈਠੀ ਸਿੱਖ ਕੌਮ ਵਿੱਚ ਨਵੀਂ ਆਸ ਜਾਗੀ ਹੈ। ਸੋ ਵਿਊਅਰਸ ਇਉਂ ਜਾਪਦਾ ਹੈ ਕਿ ਅਮਰੀਕਾ ਸਮੇਤ ਪੱਛਮੀ ਤਾਕਤਾਂ ਖਾਲਿਸਤਾਨ ਦੇ ਮੁੱਦੇ ਨੂੰ ਹੁਣ ਜ਼ਿਆਦਾ ਬਿਹਤਰ ਸਮਝ ਰਹੀਆਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪੰਜਾਬੀ ਦੇ ਬੜੇ ਅਮੀਰ ਅਖਾਣ ਨੇ। ਜਦੋਂ ਕਿਸੇ ਤੋਂ ਬਦਲਾ ਲੈਣ ਦੀ ਗੱਲ ਹੁੰਦੀ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਭਾਈ ਇਹ ਜੋ ਇਹਨੇ ਕੀਤਾ ਇਹਨੂੰ ਨਾਸਾਂ ਥਾਣੀ ਕੱਢਾਂਗੇ। ਤੇ ਜ਼ਾਹਰ ਹੈ ਕਿ ਵੀ ਜਦੋਂ ਕੋਈ ਇਸ ਕਿਸਮ ਦੇ ਹਾਲਾਤ ਦੇ ਵਿੱਚ ਜਿਹੜੀ ਗੱਲ ਉਹ ਕਹੇ ਜੀ ਮੈਂ ਤਾਂ ਇਹਨੂੰ ਆਪਣੀ ਜੀਭ ਤੇ ਨਹੀਂ ਰੱਖ ਸਕਦਾ, ਮੈਂ ਤਾਂ ਇਸ ਨੂੰ ਟੋਲਰੇਟ ਨਹੀਂ ਕਰ ਸਕਦਾ, ਤੇ ਉਦੋਂ ਹੁੰਦਾ ਵੀ ਕੋਈ ਗੱਲ ਨਹੀਂ, ਤੇਰੇ ਸੰਗ 'ਚੋਂ ਉਤਾਰਾਂਗੇ। ਸੋ ਇਹ ਹੁਣ ਟਰਮ ਮੈਂ ਨਹੀਂ ਯੂਜ਼ ਕਰ ਰਿਹਾ। ਇਹ ਗਲਤ ਲਫ਼ਜ਼ ਸੰਗ ਨੂੰ ਕਹਿੰਦੇ ਨੇ, ਗਲੇ ਨੂੰ ਕਹਿੰਦੇ ਨੇ। ਔਰ ਇਹ ਹਰਤੋਜ ਸਿੰਘ ਬੱਲ ਜਿਨ੍ਹਾਂ ਦਾ ਇੱਕ ਆਰਟੀਕਲ ਕਾਮੈਂਟਰੀ ਪੋਲੀਟਿਕਸ ਦੇ ਥੱਲੇ, ਔਰ ਉਹਨਾਂ ਦਾ ਹੈਡਲਾਈਨ ਹੀ ਇਹ ਹੈ, ਦਾ ਖਾਲਿਸਤਾਨ ਸਟਿਕ, ਖਾਲਿਸਤਾਨ ਦਾ ਡੰਡਾ। ਦਾ ਸਿੱਖਸ ਆਰ ਏ ਪ੍ਰੋਵਰਬੀਅਲ ਬੋਨ ਸਟਕ ਇਨ ਦਾ RSS ਗਲਟ। ਕਿ ਪ੍ਰੋਵਰਬੀਅਲ ਅਖੌਤੀ ਕਿ ਵੀ ਇਹ ਜਿਹੜੀ ਡੰਡਾ ਹੈ ਉਹਨਾਂ ਦੇ ਸੰਗ ਦੇ ਵਿੱਚ ਫਸਾ ਦਿੱਤਾ ਹੈ। ਔਰ ਇਹ ਹਾਲਾਂ ਉੱਤੇ ਫਿਰ ਇੱਕ ਫੋਟੋ ਹੈ ਦਿੱਤੀ ਹੋਈ ਜਿਹਦੇ 'ਚ ਨਰਿੰਦਰ ਮੋਦੀ ਦੇ ਪੱਗ ਬੰਨੀ ਜਾ ਰਹੀ ਹੈ। ਔਰ ਇਹ ਮੋਦੀ ਨੇ ਖੁਦ ਜਦੋਂ ਇਹ ਭੱਜਿਆ ਹੋਇਆ ਸੀ ਐਮਰਜੈਂਸੀ ਦੇ ਵੇਲੇ ਜਾਂ ਦੂਜੇ, ਤੇ ਉਹਨੇ ਇਹ ਕਿਹਾ, ਉਹਦੀ ਫੋਟੋ ਵੀ ਹੈ ਉਸ ਪੀਰੀਅਡ ਦੀ, ਉਹਨਾਂ ਜ਼ਮਾਨੇ 'ਚ ਲੱਗੀ ਵੀ ਜਦੋਂ ਪ੍ਰਾਈਮ ਮਿਨਿਸਟਰ ਪਹਿਲੀ ਵਾਰ ਬਣਿਆ, ਕਿ ਕਿਵੇਂ ਦਾੜੀ ਰੱਖ ਕੇ ਪੱਗ ਬੰਨ੍ਹ ਕੇ ਜਿਹੜਾ ਸਿੱਖਾਂ ਦੇ ਵਿੱਚ ਲੁੱਕ ਲੱਗ ਕੇ ਜਿਹੜਾ ਉਹਨੇ ਆਪਣੇ ਦਿਨ ਕੱਟੇ। ਔਰ ਉਜਾਲੀ ਹੈ। ਵੈਸੇ ਇਹੀ ਗੱਲ ਸੁਬਰਾਮਨੀਅਮ ਸਵਾਮੀ ਵੀ ਪਿਛਲੇ ਦਿਨਾਂ 'ਚ 2 ਦਿਨ ਪਹਿਲਾਂ ਉਹਦਾ ਇੱਕ ਇੰਟਰਵਿਊ ਸਾਰੇ ਮੁੱਦੇ 'ਤੇ ਸੀ। ਉਹਨੇ ਇਸ ਦੇ ਉੱਤੇ ਬੜੀ ਰੀਅਲਿਸਟਿਕ ਅਪਰੋਚ ਲਈ। ਉਹਨੇ ਕਿਹਾ ਵੀ ਹਰਦੀਪ ਸਿੰਘ ਨਿੱਜਰ ਨੂੰ ਇੱਕ ਪਾਸੇ ਤੁਸੀਂ ਸੈਸੈਸ਼ਨਿਸਟ ਕਹਿੰਦੇ ਹੋ, ਇੱਕ ਪਾਸੇ ਟੈਰਰਿਸਟ ਕਹਿੰਦੇ ਹੋ। ਇਹ ਦੋ ਅੱਡ-ਅੱਡ ਟਰਮਸ ਨੇ। ਪਹਿਲਾਂ ਦੱਸੋ ਵੀ ਉਹ ਦਹਿਸ਼ਤਗਰਦ ਹੈ ਜਾਂ ਲਗਾਵਵਾਦੀ ਹੈ। ਫਿਰ ਉਹਨੇ ਸਿੱਖਾਂ ਦੇ ਇਸ਼ੂ ਦੀ ਗੱਲ ਕੀਤੀ ਕਿ ਜੀ ਜਿਹੜਾ ਉਹਨਾਂ ਦੇ ਨਾਲ ਧੱਕਾ ਹੋਇਆ ਵੀ ਦਰਬਾਰ ਸਾਹਿਬ ਤੇ ਹਮਲਾ, ਦੂਜਾ ਇਹ ਸਾਰੀ ਕਮਿਊਨਿਸਟ ਗੇਮ ਸੀ ਹਰਕ੍ਰਿਸ਼ਨ ਸੁਰਜੀਤ ਦੀ। ਔਰ ਦੂਜੀ ਕਹਿੰਦੇ ਮੈਂ ਇੰਦਰਾ ਗਾਂਧੀ ਨੂੰ ਸਮਝਾਉਂਦਾ ਰਿਹਾ ਇਹ ਨਾ ਕਰ। ਜਦੋਂ ਕਹਿੰਦੇ ਹੋ ਗਿਆ 2-3 ਮਹੀਨੇ ਬਾਅਦ ਕਹਿੰਦੇ ਵੀ ਹੁਣ ਮੈਂ ਕੀ ਕਰਾਂ, ਕਹਿੰਦਾ ਵੀ ਹੁਣ ਕੁਛ ਨਹੀਂ, ਹੁਣ ਤਾਂ ਤੈਨੂੰ ਇਹਦੇ ਨਤੀਜੇ ਭੁਗਤਣੇ ਪੈਣਗੇ। ਸੋ ਉਹਨੇ ਇੱਕ ਡਿਸਕਸ਼ਨ ਸੀ 4-5 ਇੰਟੈਲੈਕਚੁਅਲਸ ਦੀ। ਕੱਲ੍ਹ ਉਹਨੇ ਇਹ ਸਾਰੇ ਦੇ ਉੱਤੇ ਜਿਹੜਾ ਉਹ ਓਬਜੈਕਟਿਵ ਗੱਲ ਕੀਤੀ। ਉਹਨੇ ਕਿਹਾ ਜੀ ਸਿੱਖਾਂ ਨੂੰ ਜਿਹੜਾ ਉਹ ਫਿਰ ਉਹਨੇ ਕਿਸਾਨ ਮੋਰਚੇ ਦੀ ਗੱਲ ਕੀਤੀ। ਉਹਨੇ ਕਿਹਾ ਜੀ 12-13 ਮਹੀਨੇ ਬੈਠੇ ਸੀ ਔਰ ਉਹਨਾਂ ਨੂੰ ਬਦਨਾਮ ਕਰਨ ਲਈ ਕੀ ਕਿਹਾ ਗਿਆ। ਉਹ ਕਹਿੰਦਾ ਵੀ ਅੜੇ ਸੀ ਵੀ ਕਾਨੂੰਨ ਵਾਪਸ ਲਿਓ, ਚਲੇ ਗਏ ਆਪਣੇ ਘਰਾਂ ਨੂੰ। ਹੁਣ ਇਸ ਸਾਰੇ ਦੇ ਚੱਲਦੇ ਆ ਇਹ ਗੱਲ ਦੇਖਣ ਵਾਲੀ ਹੈ ਕਿ ਵੀ ਅੱਜ ਜਿਸ ਮੁਕਾਮ ਦੇ ਉੱਤੇ, ਜਿਸ ਲੈਵਲ ਦੇ ਉੱਤੇ ਆ ਕੇ ਉਹਨਾਂ ਨੇ ਟਾਰਗੇਟ ਕਿਲਿੰਗ ਸ਼ੁਰੂ ਕੀਤੀਆਂ, ਔਰ ਇਸ ਦੇ ਉੱਤੇ ਜਿਹੜਾ ਨਰਿੰਦਰ ਮੋਦੀ ਇਹ ਵੀ ਉਵੇਂ ਹੀ ਸੀ। ਸੁਬਰਾਮਨੀਅਮ ਸਵਾਮੀ ਜੀ ਦਾ ਮੈਂ ਜ਼ਿਕਰ ਕੀਤਾ, ਉਹ ਜਦੋਂ ਸੰਤ ਭਿੰਡਰਾਣਿਆਂ ਨੂੰ ਮਿਲਣ ਆਇਆ ਤਾਂ ਉਹਨਾਂ ਨੂੰ ਕਹਿੰਦਾ ਜੀ ਮੈਂ ਵੀ ਐਮਰਜੈਂਸੀ ਵੇਲੇ ਸੁਬਰਾਮਨੀਅਮ ਸਵਾਮੀ ਵੀ ਭਗੌੜਾ ਸੀ, ਜੋ ਸਿੱਖੀ ਰੂਪ ਦੇ ਵਿੱਚ ਜਿਹੜਾ ਘੁੰਮ ਰਿਹਾ ਸੀ। ਉਹ ਕਹਿੰਦਾ ਜੀ ਜਦੋਂ ਮੈਂ ਵੀ ਲੁਕਿਆ ਹੋਇਆ ਸੀ ਤਾਂ ਮੈਂ ਸਿੱਖ ਸੀ। ਹਾਂ, ਸੰਤ ਕਹਿੰਦਾ ਵੀ ਹਾਂ ਠੀਕ ਹੈ, ਕਈ ਵਾਰ
ਕਹਿੰਦੇ ਵੀ ਗਿੱਦੜ ਵੀ ਸ਼ੇਰ ਦੀ ਖੱਲ ਪਾ ਕੇ ਆ ਜਾਂਦਾ, ਪਰ ਕਹਿੰਦਾ ਫਿਰ ਉਹ ਗਿੱਦੜ ਗਿੱਦੜ ਹੀ ਰਹਿੰਦਾ। ਸ਼ਰਮਿੰਦਾ ਜਿਹਾ ਹੋਇਆ, ਪਰ ਉਹ ਐਡਮਾਇਰ ਕਰਦਾ, ਅੱਜ ਵੀ ਐਡਮਾਇਰ। ਹਾਲਾਂ ਉਹ ਪੱਕਾ ਹਿੰਦੂ ਤਵੀ ਆਈਡੀਆਲੋਗ, ਮੁਸਲਮਾਨਾਂ ਲਈ ਨਫ਼ਰਤ ਨਾਲ ਭਰਿਆ ਹੋਇਆ। ਉਹ ਵੀ ਇਹ ਕਹਿੰਦਾ ਸਿੱਖਾਂ ਤੋਂ ਬਿਨਾਂ ਭਾਰਤ ਨਹੀਂ ਸਰਵਾਈਵ ਕਰ ਸਕਦਾ, ਤੇ ਉਹ ਸਾਰਾ ਉਹਦਾ ਇੱਕ ਆਪਣਾ। ਹੁਣ ਇਹ ਜਿਹੜਾ ਖਾਲਿਸਤਾਨ ਸਟਿਕ ਦੀ ਗੱਲ ਕਰਦੇ ਆ, ਉਹਦੇ 'ਚ ਉਹਨੇ ਕਿਹਾ, ਇਸਨੇ ਹਰਤੋਜ ਸਿੰਘ ਬੱਲ ਨੇ, ਦਾ ਟਰਾਂਸਫਰਮੇਸ਼ਨ ਆਫ ਰਿਲੇਸ਼ਨਸ਼ਿਪ ਬਿਟਵੀਨ ਪ੍ਰਾਈਮ ਮਿਨਿਸਟਰ ਮੋਦੀ ਐਂਡ ਦਾ ਸਿੱਖਸ embodies the problems of the community faces in a climate where RSS worldview prevails in the country। ਕਿਉਂਕਿ ਹੁਣ RSS ਨੇ ਆਪਣਾ ਜਿਹੜਾ ਬਿਆਨੀ ਹੈ ਉਹ ਸਾਰਾ 20 ਕਰੋੜ ਮੁਸਲਮਾਨਾਂ ਦੇ ਵੀ ਸੰਘ 'ਚ ਉਤਾਰ ਦਿੱਤਾ ਹੋਇਆ। ਫਿਰ ਉਹਨਾਂ ਕਿਹਾ the story begins with a photo the BJP would once display with great pride of a turbaned Modi disguised as a Sikh to hide from government clampdown during the emergency। ਕਿ BJP ਮੋਦੀ ਦੇ ਸਿੱਖੀ ਸਰੂਪ ਪੱਗ ਵਾਲੀ ਫੋਟੋ ਬੜੀ ਸਰਕੂਲੇਟ ਕਰਦੇ ਸੀ ਕਿ ਜੀ ਇਹ ਦੇਖੋ ਹੋਇਆ। ਹੁਣ ਉਹਨੇ ਕਿਹਾ ਕਿ ਵੀ ਨੀਅਰਲੀ 50 years later stranded on a flyover in Punjab because of protesting farmers, Modi was to declare that he felt his life was in danger from the same community that he once used as a shield। ਇਹ ਉਹ ਵਾਕਿਆ ਹੈ ਪਿਛਲੀਆਂ ਚੋਣਾਂ ਤੋਂ ਪਹਿਲਾਂ, ਜਦੋਂ ਮੋਦੀ ਨੇ ਡਰਾਮਾ ਕੀਤਾ ਕਿ ਜੀ ਮੈਂ ਉਹ ਕਿਸਾਨਾਂ ਦੀ ਮੂਵਮੈਂਟ ਚੱਲ ਰਹੀ ਸੀ ਜੀ, ਮੇਰੇ ਤੇ ਤਾਂ ਅਟੈਕ ਹੋਣ ਲੱਗਾ ਸੀ, ਮੈਂ ਵਾਪਸ ਆਇਆ। ਉਹ ਕਹਿ ਦੇਣਾ ਉਸ ਚੰਨੀ ਜੀ ਕੋ ਕਿ ਮੈਂ ਜਾਨ ਬਚਾ ਕੇ ਆ ਗਿਆ ਹੂੰ। ਕਹਿੰਦਾ ਵੀ ਉਹੀ ਪੱਗ ਬੰਨ ਕੇ ਲੁਕਿਆ ਸੀ, ਉਹਨੂੰ ਮੁੜ ਕੇ ਪਗਾੜਿਆਂ ਤੋਂ ਜਾਨ ਦਾ ਖਤਰਾ ਹੋਇਆ। ਦਿਸ ਚੇਂਜ ਇਨ ਪਰਸੈਪਸ਼ਨ ਸੇਜ਼ ਲੈਸ ਅਬਾਊਟ ਦਾ ਸਿੱਖਸ ਦੈਨ ਇਟ ਡਜ਼ ਅਬਾਊਟ ਮੋਦੀ। ਕਿ ਵੀ ਇਹ ਸਿੱਖ ਤਾਂ ਉਹੀ ਨੇ, ਉਦੋਂ ਵੀ ਉਹੀ ਸੀ, ਅੱਜ ਵੀ ਉਹੀ ਨੇ, ਪਰ ਇਹ ਮੋਦੀ ਐਂਡ ਕੰਪਨੀ RSS ਦਾ ਕੀ ਫੀਅਰ ਹੈ। His disguise was only an acknowledgement that the single most determined opposition to emergency had come from the Sikhs, and he was seeking shelter among people he was sure would keep him safe। ਉਹ ਕਹਿੰਦਾ ਸਿੱਖ ਇਸ ਲਈ ਬਣਿਆ ਸੀ ਡਰਾਮੇਬਾਜ਼ ਜਾਨ ਬਚਾਉਣ ਨੂੰ, ਕਿਉਂਕਿ ਐਮਰਜੈਂਸੀ ਦੇ ਖਿਲਾਫ ਸਿਰਫ ਸਿੱਖ ਖਲੋਤੇ ਸੀ। ਉਹਨੇ ਕਿਹਾ ਜੇ ਮੈਂ ਸਿੱਖ ਬਣ ਕੇ ਇਹਨਾਂ 'ਚ ਰਵਾਂਗਾ, ਇਹ ਮੈਨੂੰ ਫੜੇ ਨਹੀਂ ਜਾਣ ਦਿੰਦੇ, ਮੈਨੂੰ ਪ੍ਰੋਟੈਕਟ ਕਰਨਗੇ। ਉਹ ਕੀਤਾ ਵੀ ਉਹਨੂੰ। ਉਹਨਾਂ ਨੇ ਕਿਹਾ ਵੀ ਹੁਣ, but in doing so he was also traducing the most basic facet of Khalsa identity। The physical appearance of the Khalsa was always meant as an open declaration of one's identity, especially to anyone who would want to threaten or persecute it। ਉਹਨੇ ਕਿਹਾ ਵੀ ਇਹ ਕੋਈ ਡਰਾਮਾ ਨਹੀਂ ਹੈ ਵੀ ਤੁਸੀਂ ਪੱਗ ਬੰਨ੍ਹ ਲਈ, ਲਾਤੀ, ਦਾੜੀ ਰੱਖ ਲਈ, ਜੋ ਭਗਵੰਤ ਮਾਨ ਡਰਾਮਾ ਕਰਦਾ ਕਿ ਜਿਹੜਾ ਉਹ ਭੰਡ, ਇਹ ਤੁਹਾਡੀ ਪਛਾਣ ਤੁਹਾਡੇ ਅੰਦਰ ਨਾਲ ਜੁੜੀ ਹੋਈ ਹੈ। ਮੋਦੀ ਨੇ ਸਮਝਿਆ ਸੀ ਕਿ ਜੀ ਕੋਈ ਨਹੀਂ, ਮੈਂ ਇਹ ਡਰਾਮੇਬਾਜ਼ੀ ਜੇ ਕੀਤੀ ਹੈ, ਗਧੇ ਦੇ ਉੱਤੇ ਜਿਹੜੀ ਹੈ ਉਹ ਸ਼ੇਰ ਦੀ ਖੱਲ ਪਾ ਕੇ ਅਲਟੀਮੇਟਲੀ ਡੈਂਚੂ ਹੀ ਕਰਨਾ ਮੈਂ, ਤੇ ਉਹ ਸਿੱਖ ਜਿਹੜਾ ਭੁੱਲ ਜਾਣਗੇ। ਟੂ ਯੂਜ਼ ਦਿਸ ਆਈਡੈਂਟੀਟੀ ਐਜ਼ ਏ ਡਿਸਗਾਈਜ਼ ਅਗੇਂਸਟ ਰਿਪਰੈਸ਼ਨ ਵਾਜ਼ ਐਨ ਇਨਸਲਟ ਟੂ ਦਾ ਵੈਰੀ ਸਪਿਰਿਟ in which the identity was instituted। ਬਈ ਜਿਹੜੀ ਸਿੱਖ ਆਈਡੈਂਟੀਟੀ ਬਣੀ, ਇਸ ਕਿਸਮ ਦੀ ਡਰਾਮੇਬਾਜ਼ੀ ਤਾਂ ਉਸ ਆਈਡੈਂਟੀਟੀ ਨੂੰ ਬਿਲਿਟਲ ਕਰਦੀ ਹੈ। ਸੱਚ ਕੋਵਾਰਡਿਸ ਵਾਜ਼ ਅਗੇਨ ਇਨ ਐਵੀਡੈਂਸ ਔਨ ਦਾ ਫਲਾਈਓਵਰ। ਉਦੋਂ ਜਾਨ ਬਚਾਉਣ ਲਈ ਇਹ ਕੀਤਾ, ਫਿਰ ਉਹ ਫਲਾਈਓਵਰ ਵਾਲੀ ਘਟਨਾ ਜਿਹੜਾ ਮੋਦੀ ਨੇ ਕਿਹਾ ਚੰਨੀ ਜੀ ਕੋ ਕਹਿ ਦੇਣਾ ਮੈਂ ਜਾਨ ਬਚਾ ਕੇ ਆ ਗਿਆ ਹੂੰ, ਔਰ ਇਹ ਸਾਰਾ ਲੰਬਾ ਚੌੜਾ ਆਰਟੀਕਲ ਹੈ। ਹੁਣ ਇਸ ਸਾਰੇ ਦੇ ਚੱਲਦੇ ਆ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਜਦੋਂ 2014 ਦੀਆਂ ਚੋਣਾਂ ਆਈਆਂ, ਬੇਸ਼ੱਕ ਬਾਦਲ ਮੋਦੀ ਦਾ ਰੱਥ ਫੜ ਕੇ ਰਥਵਾਨ ਬਣ ਕੇ, ਸਭ ਤੋਂ ਪਹਿਲਾਂ ਉਹਦਾ ਰੱਥ ਦਾ ਰਥਵਾਨ ਉਹ ਬਣਿਆ ਸੀ, ਪਰ ਬਾਕੀ ਭਾਰਤ ਦੇ ਵਿੱਚ ਰੱਥ ਫਿਰਿਆ, ਪੰਜਾਬ ਦੇ ਵਿੱਚ ਰੁਕਿਆ। ਇਹ ਵੱਖਰੀ ਕਹਾਣੀ ਹੈ ਕਿ ਆਮ ਆਦਮੀ ਪਾਰਟੀ ਜਾਂ ਦੂਜਾ ਉਹਨਾਂ ਦਾ ਕੀ ਕਿਰਦਾਰ ਰਿਹਾ, ਪਰ ਇਹਦੇ 'ਚ ਕੋਈ ਸ਼ੱਕ 2019 'ਚ ਪੁਲਵਾਮਾ ਦੀ ਆੜ 'ਚ ਬਾਲਾਕੋਟ ਸਟ੍ਰਾਈਕ, ਇੱਧਰ ਉੱਧਰ ਸਾਰੀ ਨੌਟੰਕੀ ਦੇ ਬਾਵਜੂਦ ਪੰਜਾਬ ਨੇ ਇਹਦੇ ਪੈਰ ਨਹੀਂ ਲੱਗਣ ਦਿੱਤੇ। ਔਰ ਉਹ ਮੋਦੀ ਜਿਹਦੇ ਬਾਰੇ ਜੀ ਮੁਮਕਿਨ ਹੈ, ਫਲਾਣਾ ਹੈ, 3 ਖੇਤੀ ਕਾਨੂੰਨ 13 ਮਹੀਨੇ ਬਾਅਦ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਗੋਡਿਆਂ ਪਰਨੇ ਹੋ ਕੇ ਮਾਫੀ ਮੰਗ ਕੇ 3 ਕਾਨੂੰਨ ਵਾਪਸ ਲੈਂਦਾ। ਹੁਣ ਇਹ ਸਾਰੇ ਦੇ ਚੱਲਦੇ ਆ, ਇਹਨਾਂ ਨੇ ਇੱਕ ਸਟੇਜ ਤਾਂ ਉਹੀ ਸੀ ਜਿਹੜੀ ਇੰਦਰਾ ਗਾਂਧੀ ਦੀ ਸੀ ਪਹਿਲੀ ਸਟੇਜ ਦੇ ਉੱਤੇ ਕਿ ਬਈ ਐਮਰਜੈਂਸੀ ਵੇਲੇ ਉਹਨੇ ਸਿੱਖਾਂ ਨੂੰ ਆਫਰ ਕੀਤੀ, ਆ ਜਾਓ ਪਾਣੀ ਵੀ ਲੈ ਲਓ, ਆਪਣਾ ਚੰਡੀਗੜ੍ਹ ਵੀ ਲੈ ਲਓ, ਪੰਜਾਬੀ ਇਹ ਇੱਕ ਵੱਖਰੀ ਡਿਬੇਟ ਹੈ ਕਿ ਵੀ ਵੈਦਰ ਬਾਦਲਾਂ ਦੇ ਥੱਲੇ ਲੀਡਰਸ਼ਿਪ ਨੇ ਜਿਵੇਂ ਉਹ ਮੌਕੇ ਨੂੰ ਗਵਾਇਆ। ਲੇਕਿਨ ਗੱਲ ਇਹ ਨਹੀਂ ਹੈ, ਜਦੋਂ ਫਿਰ ਪਹਿਲਾਂ ਹੁੰਦਾ ਵੀ ਤੁਸੀਂ ਜਿਹੜਾ ਉਹ ਸਾਮ ਵਾਂਗ ਕਰਦੇ ਹੋ ਕਿ ਬਈ ਗਧੇ ਨੂੰ ਪਿਓ ਕਹਿੰਦੇ ਹੋ, ਦੂਜੇ ਬਹੁਤ ਤਾਰੀਫ ਕਰਦੇ ਹੋ। ਇੰਦਰਾ ਗਾਂਧੀ ਵੀ ਜਕਾਰੇ ਛੱਡਦੇ ਹੁੰਦੇ ਸੀ ਦੀਵਾਨਾਂ 'ਚ ਆ ਕੇ।
ਬਾਅਦ 'ਚ ਤੁਹਾਨੂੰ ਲੱਗਾ ਵੀ ਨਹੀਂ ਇਹਨਾਂ ਨੂੰ ਸਬਕ ਸਿਖਾਈਏ, ਇਹਨਾਂ ਨੇ ਨਹੀਂ ਮੰਨਣਾ ਹੈ। ਫਿਰ ਅਸੀਂ ਦੇਖਦੇ ਹਾਂ ਟੋਟਲ ਵਾਰ ਜਿਹੜੀ ਜੂਨ 84 ਤੱਕ ਲੀਡ ਕੀਤੀ। ਇਹੀ ਲਾਈਨ ਮੋਦੀ, ਅਮਿਤ ਸ਼ਾਹ ਜਾਂ RSS ਜਿਹੜਾ ਪ੍ਰੋਪਰ ਇਹਨਾਂ ਦਾ ਪਿਓ ਹੈ ਨਾਗਪੁਰ 'ਚ, ਉਹਨਾਂ ਨੇ ਵੀ ਉਹੀ ਕੀਤਾ ਕਿ ਜੀ ਸਿੱਖਾਂ ਨੂੰ ਪੱਗ ਬੰਨ੍ਹ ਕੇ ਆ ਜਾਓ, ਇਹ ਕਹਿ ਦਿਓ ਅਸੀਂ ਕਰਤਾਰਪੁਰ ਕੋਰੀਡੋਰ ਖੋਲ੍ਹ ਦਿੱਤਾ, ਅਸੀਂ ਬਲੈਕ ਲਿਸਟਾਂ ਬੰਦ ਕਰਤੀਆਂ, ਹੁਣ ਤੁਸੀਂ ਪ੍ਰਾਪਰਟੀਆਂ ਜ਼ਬਤ ਕਰਨ ਤੇ ਆ ਗਏ ਹੋ। ਕਿਉਂਕਿ ਉਹਨਾਂ ਨੇ ਵੀ ਉਹ ਸਾਰੀ ਨੌਟੰਕੀ ਡਰਾਮੇਬਾਜ਼ੀ ਕਰਕੇ ਦੇਖ ਲਈ। ਉਹਨਾਂ ਨੂੰ ਲੱਗਾ ਵੀ ਇਹ ਜਿਹੜੀ ਸਿੱਖਾਂ ਦੇ ਵਿੱਚ ਰਾਜ ਕਰਨ ਦੀ ਭਾਵਨਾ ਹੈ, ਜਿਸ ਦਾ ਜਿਹੜਾ ਉਹ 175 ਸਾਲ ਪਹਿਲਾਂ ਅਸੀਂ 1.5 ਲੱਖ ਮੁਰੱਬਾ ਮੀਲ ਤੇ ਰਾਜ ਕੀਤਾ ਹੋਇਆ, ਤੁਸੀਂ ਜਿਹੜੇ ਪੜ੍ਹਦੇ ਹੀ 2 ਵੇਲੇ ਦੀ ਅਰਦਾਸ ਰਾਜ ਕਰੇਗਾ ਖਾਲਸਾ ਨੇ, ਉਹ ਤੁਹਾਡੇ ਹਿੰਦੂ ਤਵੀਆਂ ਦੀ ਗੁਲਾਮੀ ਕਿਵੇਂ ਕਬੂਲ ਹੈ? ਠੀਕ ਹੈ 20 ਕਰੋੜ ਮੁਸਲਮਾਨਾਂ ਨੂੰ, ਕਸ਼ਮੀਰੀਆਂ ਨੂੰ ਛੱਡ ਕੇ ਤੁਸੀਂ ਜਿਹੜਾ ਡਰਾ ਲਿਆ ਹੋਇਆ। ਸਿੱਖ ਤਾਂ ਮੁਗਲਾਂ ਨਾਲ ਭਿੜੇ ਨੇ, ਦਰਾ ਖੈਬਰ ਪਾਰ ਦੇ ਅਫਗਾਨਾਂ ਨਾਲ ਭਿੜੇ ਨੇ, ਅੰਗਰੇਜ਼ਾਂ ਦੇ ਨਾਲ 98 ਸਾਲ ਨਹੀਂ ਕਿ ਉਹ ਇੱਕ ਪੰਜਾਬੀ ਦਾ ਕਪਲੇਟ ਹੁੰਦਾ ਸੀ ਕਿ ਵੀ ਮੈਨੂੰ ਬਚਪਨ 'ਚ ਯਾਦ ਰਿਹਾ ਕਿ ਕੀਤਾ ਜ਼ੁਲਮ ਔਰੰਗੇ ਪਰ ਸਰਦਾਰ ਕਦੇ ਵੀ ਮੁੱਕੇ ਨਾ, ਨਾਲ ਪਲੇ ਇਹ ਖੂਨ ਦੇ ਬੂਟੇ ਅਹਿਮਦ ਸ਼ਾਹ ਤੋਂ ਸੁੱਕੇ ਨਾ, ਕਾਫਲੇ ਇਹ ਸਿਰਲੱਥਾਂ ਵਾਲੇ ਅੰਗਰੇਜ਼ਾਂ ਤੋਂ ਵੀ ਰੁਕੇ ਨਾ, ਮੁੱਕਦੀ ਗੱਲ ਕਿ ਅਜੇ ਤੀਕ ਇਹ ਕਿਸੇ ਅੱਗੇ ਵੀ ਝੁਕੇ ਨਾ, ਇਹੋ ਜਿਹੇ ਮਰ ਜੀਵੜਿਆਂ ਨੂੰ ਕੀ ਕਰਨਾ ਇਹਨਾਂ ਸਰਕਾਰਾਂ ਨੇ, ਜਿੰਦ ਧਰਮ ਦੇ ਲੇਖੇ ਲਾਉਣੀ ਸਿੱਖਿਆ ਇਹ ਸਰਦਾਰਾਂ ਨੇ। ਇਹਨਾਂ ਨੂੰ ਇਹ ਸਮਝ ਨਹੀਂ ਸਕਦੇ RSS, ਕਿਉਂਕਿ ਸਾਰੇ ਨੌਟੰਕੀ ਮਾਸਟਰ, ਬੇਈਮਾਨ, ਬਹੁ ਰੂਪੀਏ, ਉਹ ਜਿਹੜੇ ਚੈਮਲੀਓਨ ਨੇ, ਗਿਰਗਟ ਨੇ ਸਾਰੇ, ਇਹਨਾਂ ਨੂੰ ਅਹਿਸਾਸ ਨਹੀਂ। ਹੁਣ ਇਸ ਲੈਵਲ ਦੇ ਉੱਤੇ ਇਹਨਾਂ ਨੇ ਦੇਖਿਆ ਕਿ ਵੀ ਇਹਨਾਂ ਨੂੰ ਪਨਿਸ਼ ਕਰੋ। ਪੰਜਾਬ 'ਚ ਅਸੀਂ ਦੇਖਦੇ ਹਾਂ ਅੱਧਾ ਪੰਜਾਬ BSF ਦੇ ਹਵਾਲੇ, NSA ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਕੀ ਕੀਤਾ, ਡਰੱਗਸ ਪੰਜਾਬ ਦੇ ਵਿੱਚ ਲਿਆਂਦੀਆਂ। ਔਰ ਇਹ ਜਿਹੜੀ ਵਰਸਟ ਖੇਡ, ਜਿਹੜਾ ਆਪਣੇ ਆਪ ਨੂੰ ਸਮਝਦਾ ਸੀ ਜਿਵੇਂ ਮੈਂ ਬਲੈਕ ਥੰਡਰ 2 ਕਰਕੇ ਪੰਜਾਬ 'ਚ ਲੱਕ ਤੋੜਤਾ ਖਾਲਿਸਤਾਨ ਦੀ, ਅਜੀਤ ਡੋਵਲ ਨਾਲ ਉਹਦੇ ਦਿਨਕਰ ਗੁਪਤਾ, ਔਰ ਇਹ ਪਵਨ ਕੁਮਾਰ ਜਿਹੜਾ IB ਦੇ ਵਿੱਚ ਗਿਆ ਪੰਜਾਬ 'ਚੋਂ ਡੈਲੀਗੇਸ਼ਨ ਤੇ, ਔਰ ਇਹ ਸਾਰਾ ਨੋਟੋਰੀਅਸ ਨੈਟਵਰਕ ਜਿਹੜਾ ਦੁਨੀਆ ਭਰ 'ਚ ਇਹਨਾਂ ਨੇ ਫੈਲਾਇਆ। ਇਹਨਾਂ ਨੇ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਉਸ ਤੋਂ ਪਹਿਲਾਂ 4 ਦਿਨ ਪਹਿਲਾਂ ਅਵਤਾਰ ਸਿੰਘ ਖੰਡੇ ਦਾ ਮਰਡਰ, ਉਸ ਤੋਂ ਪਹਿਲਾਂ ਮਈ ਮਹੀਨੇ 'ਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਮਰਡਰ ਲਾਹੌਰ 'ਚ, ਯਾਨੀ ਇੱਕ ਕਿਲਿੰਗ ਸਪਰੀ ਕਰਕੇ ਉਹਨਾਂ ਨੂੰ ਲੱਗਾ ਜੀ ਇਹ ਤਾਂ ਫ੍ਰੀ ਫਾਰ ਆਲ ਗੇਮ ਹੈ। ਪਰ ਇਹੀ ਗੇਮ ਚੇਂਜਰ ਬਣਿਆ ਸਿੱਖਾਂ ਦੇ ਲਈ। ਔਰ ਉਹਨਾਂ ਦੇ ਹੁਣੇ ਸੰਘ ਦੇ ਵਿੱਚ ਇਕੱਲਾ ਇਹ ਨਹੀਂ ਹੁਣ ਕਿ ਵੀ ਅਸੀਂ ਆਪਣਾ ਮੁਲਕ ਆਜ਼ਾਦ ਕਰਵਾਉਣਾ ਖਾਲਿਸਤਾਨ, ਮੈਂ ਦੇਖ ਰਿਹਾ ਪਾਕਿਸਤਾਨ ਮੀਡੀਆ ਤੇ ਇੰਟਰਨੈਸ਼ਨਲ ਮੀਡੀਆ ਤਾਂ ਕਰ ਹੀ ਰਿਹਾ, ਉਹਨਾਂ ਨੂੰ ਵੀ ਸਾਹ ਆਇਆ। ਉਹ ਕਹਿ ਰਹੇ ਨੇ ਇੱਕ ਸਿੱਖ ਮਰਾ, ਸਾਰੀ ਕੌਮ ਨੇ ਖੜੇ ਹੋ ਕੇ ਮੋਦੀ ਕੋ ਧਰਤੀ 'ਤੇ ਪਟਕਾ ਕੇ ਮਾਰਾ। ਉਹ ਆਪਣਿਆਂ ਨੂੰ ਲਾਹਨਤ ਪਾ ਰਹੇ ਨੇ ਵੀ ਤੁਸੀਂ ਤੁਹਾਡੇ ਮੁਲਕ 'ਚ ਵੜ ਕੇ ਕਿੰਨੇ ਮਾਰੇ ਨੇ ਉਹਨਾਂ ਨੇ। ਸੋ ਇਸ ਸਾਰੇ ਦੇ ਉੱਤੇ ਕਾਫੀ ਪੋਜ਼ਿਟਿਵਿਟੀ ਹੈ, ਜਿਵੇਂ ਸਿੱਖ ਕੌਮ 'ਚ ਇੱਕ ਆਸ ਹੈ, ਹੋਪ ਹੈ। ਲੱਗਦਾ ਹੈ ਕਿ ਬਈ ਹਾਲਾਂ ਇਸ ਗੱਲ ਦਾ ਧਿਆਨ ਰਹਿਣਾ ਚਾਹੀਦਾ ਵੀ ਕੋਈ ਕਿਸੇ ਦਾ ਦੋਸਤ ਨਹੀਂ ਹੁੰਦਾ, ਹਰ ਇੱਕ ਦੇ ਹਿੱਤ ਜੁੜੇ ਹੁੰਦੇ ਨੇ। ਦੇਅਰ ਆਰ ਨੋ ਫਰੈਂਡਸ ਔਰ ਫੋਜ਼ ਇਨ ਪੋਲਿਟਿਕਸ, ਓਨਲੀ ਪਰਮਾਨੈਂਟ ਆਰ ਇੰਟਰਸਟ। ਸੋ ਇਹ ਇਹਨਾਂ ਦੇ ਇੰਟਰਸਟ ਦੇ ਵਿੱਚ ਪੱਛਮੀ ਤਾਕਤਾਂ ਦੇ ਜੇ ਸਾਡਾ ਵੀ ਦਾ ਲੱਗ ਜਾਂਦਾ ਹੈ, ਜਿਹੜਾ ਜਿਸ ਪਾਸੇ ਵੱਲ ਗੱਲ ਜਾ ਰਹੀ ਹੈ, ਤੇ ਇਹਨੂੰ ਵੈਲਕਮ ਹੀ ਕਰਨਾ ਚਾਹੀਦਾ। ਔਰ ਕਰਮਜੀਤ ਸਿੰਘ ਜਿਹੜੇ ਚੰਡੀਗੜ੍ਹ ਬੇਸਡ ਪੱਤਰਕਾਰ ਨੇ, ਉਹਨਾਂ ਨੇ ਇੱਕ ਇਸ ਦੇ ਉੱਤੇ ਪੂਰਾ ਰਾਈਟ ਅਪ ਕੀਤਾ ਹੈ। ਮੈਂ ਸਿਰਫ ਉਹਨਾਂ ਦੇ ਬੁਲੇਟ ਪੁਆਇੰਟ ਪੜ੍ਹਨਾ ਚਾਹੁੰਦਾ ਕਿ ਵੀ ਇੱਕ ਐਕਸ਼ਨ ਨੇ ਕੀ ਜਿਹੜੀ ਜਦੋਂ ਅਸੀਂ ਰੇ ਆਫ ਹੋਪ ਕਹਿੰਦੇ ਹਾਂ, ਟਰੂਡੋ ਦੇ ਬਿਆਨ ਨਾਲ ਸਿੱਖ ਇਤਿਹਾਸ ਨੇ ਇੱਕ ਨਵੀਂ ਪੁਲਾਂਘ ਪੁੱਟੀ, ਇੱਕ ਨਵੀਂ ਅੰਗੜਾਈ ਲਈ। ਇੱਕ ਪੁਲਾਂਘ ਵੀ ਹੈ ਤੇ ਇੱਕ ਨਵੀਂ ਅੰਗੜਾਈ ਵੀ ਹੈ। ਪਰ ਬਿਆਨ ਦੇ ਹਾਣ ਦੀ ਨਹੀਂ ਹੈ। ਅਜੇ ਸਾਡੀ ਲੀਡਰਸ਼ਿਪ ਗੋਲ ਮੋਲ ਗੱਲਾਂ ਕਰ ਰਹੀ ਹੈ। ਅਕਾਲੀ ਲੀਡਰਸ਼ਿਪ ਅੱਜ ਵੀ SGPC ਦੂਜੇ ਬੀਟਿੰਗ ਅਰਾਊਂਡ ਦਾ ਬੁਸ਼, ਆਪਣਾ ਜਾਨ ਵੀ ਬਚਾ ਰਹੇ ਨੇ, ਸਿੱਖਾਂ ਦੀਆਂ ਜੁੱਤੀਆਂ ਤੋਂ ਵੀ ਡਰਦੇ ਨੇ, ਸਰਕਾਰ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਨਿੱਜਰ ਦੀ ਸ਼ਹਾਦਤ ਪਿੱਛੋਂ ਖਾਲਿਸਤਾਨੀ ਤੇ ਸਿੱਖ ਹੁਣ ਇੱਕ ਸਮਝੇ ਜਾਣ ਲੱਗੇ। ਹੁਣ ਜਿਹੜਾ ਫਰਕ ਸੀ ਨਾ ਜੀ, ਇਹ ਖਾਲਿਸਤਾਨੀ ਹੈ, ਨਹੀਂ ਜੀ ਅਸੀਂ ਸਿੱਖ ਹਾਂ ਪਰ ਅਸੀਂ ਨਹੀਂ। ਉਹਨਾਂ ਨੇ ਕਿਹਾ ਜੀ ਉਹਨਾਂ ਨੇ ਹਿੰਦੂ ਤਵੀਆਂ ਨੇ, ਹਿੰਦੂ ਮੈਜੋਰੀਟੇਰੀਅਨਸ ਨੇ ਤੁਹਾਨੂੰ ਇੱਕੋ ਹੀ ਬਣਾ ਦਿੱਤਾ। ਖਾਲਸਾ ਪੰਥ ਸਿਆਸੀ ਕੌਮ ਬਣ ਕੇ ਉੱਭਰਿਆ। ਸਿੱਖ ਨੇਸ਼ਨ ਦੀ ਗੱਲ ਦੁਨੀਆ ਭਰ 'ਚ ਇਹਨੂੰ ਸਮਝਣ ਦੀ ਕੋਸ਼ਿਸ਼ ਹੋ ਰਹੀ ਹੈ। ਸਿੱਖ ਬੁੱਧੀਜੀਵੀ ਨਹੀਂ ਸਮਝਦੇ ਕਿ ਜਾਨ ਦੇ ਵੈਰੀ ਅੱਜ ਕੱਲ੍ਹ ਦੋਸਤਾਂ ਵਾਂਗ ਮਿਲ ਰਹੇ ਨੇ। ਵੀ ਇੱਕਦਮ ਉਹਨਾਂ ਨੂੰ ਲੱਗਣ ਲੱਗ ਗਿਆ ਕਿ ਵੀ ਇਹ ਤਾਂ ਬਹੁਤ ਵੱਡੇ ਨੇ, ਇਹਨਾਂ ਦਾ ਫੈਕਟਰ ਸਿਆਸੀ, ਇਹਨਾਂ ਦਾ ਕੱਦ ਇੰਟਰਨੈਸ਼ਨਲੀ ਸਿੱਖਾਂ ਦਾ ਹੋਇਆ। ਕੈਨੇਡਾ ਦਾ ਰਾਜਦੂਤ ਭਾਰਤ ਛੱਡਣ ਤੋਂ ਪਹਿਲਾਂ ਕਿਉਂ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਸੀ ਉਤਾਵਲਾ, ਜਿਹਨੂੰ ਕੱਢਿਆ ਕਿ ਵੀ ਉਹ ਦਰਬਾਰ ਸਾਹਿਬ ਆਇਆ। ਕਿਉਂ ਅਮਰੀਕੀ ਫੁੱਟਬਾਲ ਟੀਮ ਦੇ ਖਿਡਾਰੀਆਂ ਉੱਤੇ ਲਿਸ਼ਕ ਰਹੀਆਂ ਨੇ ਸਾਡੇ ਜਰਨੈਲ,
ਹਰੀ ਸਿੰਘ ਨਲੂਏ ਦੀਆਂ ਬਿਲਕੁਲ। ਤਸਵੀਰਾਂ। ਕਿਉਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਕਿਹਾ ਜਾ ਰਿਹਾ ਦੁਨੀਆ ਦਾ ਸਭ ਤੋਂ ਵਧੀਆ ਰਾਜ? ਮੈਨੂੰ ਤਾਂ ਇਹ ਖੇਡ ਲੱਗ ਰਹੀ ਹੈ, ਇੱਕ ਕਲਾ ਵਰਤ ਰਹੀ ਹੈ। ਇੱਕ ਇਤਿਹਾਸਕਾਰ ਦੀ ਟਿੱਪਣੀ, ਉਹਨੇ ਕਿਹਾ ਜੀ ਇਹ ਵਾਕਈ ਇਹ ਕਲਾ ਹੈ। ਹੁਣ ਕੀ ਹਨ ਜੀਓ ਪੋਲਿਟਿਕਸ ਦੇ ਖਾਲਸਾਈ ਸੰਦੇਸ਼? ਅੱਛਾ। ਸੁਖਬੀਰ ਬਾਦਲ ਲਈ ਗੁਨਾਹ, ਇਹ ਫਿਰ ਉਹ ਅਕਾਲੀਆਂ ਦੇ ਉੱਤੇ। ਅਖਬਾਰਾਂ ਤੇ ਚੈਨਲਾਂ ਉੱਤੇ ਭੀੜ ਬੋਲੀ ਜਾ ਰਹੀ ਹੈ ਪਰ ਸੁਣਦੀ ਉੱਕਾ ਹੀ ਨਹੀਂ, ਰੌਲਾ ਕਾਵਾਂ ਰੌਲੀ ਪਾਈ ਹੋਈ ਹੈ। ਕਹਿੰਦੇ ਟਰੂਡੋ ਦੇ ਇੱਕੋ ਝਟਕੇ ਨਾਲ ਵਿਸ਼ਵ ਗੁਰੂ ਡਿੱਗਿਆ ਮੂੰਹ ਮੂੰਹ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਆਸ ਦੀ ਕਿਰਨ ਦੇ ਇਹ ਬੁਲਟ ਪੁਆਇੰਟ ਆਪਣੇ ਆਪ 'ਚ ਸਮਝਾ ਦਿੰਦੇ ਨੇ ਕਿ ਅਸੀਂ ਕਿੱਥੇ ਪਹੁੰਚ ਗਏ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।